Viewers, welcome back in our program. And ਡਾਕਟਰ ਸਾਹਿਬ ਸਾਡੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਸਾਡਾ ਪਹਿਲਾ ਸਵਾਲ ਹੈ ਭਾਰਤ ਸਰਕਾਰ ਪੰਜਾਬ ਦੇ ਸਾਬਕਾ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰੇਗੀ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਮਨਮੋਹਨ ਸਿੰਘ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਇੰਨੇ ਐਂਟੀ ਸਿੱਖ ਫੈਸਲੇ ਲਏ ਨੇ ਕਿ ਇਹਨੂੰ ਕਦੇ ਵੀ ਸਿੱਖਾਂ ਨੇ ਔਰ ਸਿੱਖਾਂ ਦੇ ਇਤਿਹਾਸ ਨੇ ਸਰਕਾਰ ਨੂੰ ਮੁਆਫ ਨਹੀਂ ਕਰਨਾ ਜੀ। ਇੱਕ ਪਾਸੇ ਤਾਂ ਅਮਰੀਕਾ ਔਰ ਕੈਨੇਡਾ ਦੇ ਕਾਨੂੰਨ ਦੋਨਾਂ ਬਾਦਲਾਂ ਨੂੰ ਇਸ ਲਈ ਡੱਕ ਰਹੇ ਨੇ ਕਿਉਂਕਿ ਇਹਨਾਂ ਨੇ ਉਸ ਕਾਤਲ ਸੁਮੇਧ ਸੈਣੀ ਵਰਗੇ ਨੂੰ ਡੀਜੀਪੀ ਬਣਾਇਆ ਜੀ। ਇਹਨਾਂ ਨੇ ਪ੍ਰੋਟੈਕਟ ਕੀਤਾ ਪੁਲਿਸ ਵਾਲਿਆਂ ਨੂੰ ਔਰ ਇਹ ਹਿੰਦੁਸਤਾਨ ਦੀ ਹਕੂਮਤ ਉਸ ਕਾਤਲ ਚੀਫ ਮਿਨਿਸਟਰ ਦੇ ਨਾਂ 'ਤੇ ਜਿਹਦੀ ਅਗਵਾਈ ਥੱਲੇ 1992 ਤੋਂ 1995 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਇਹ ਜਿਹੜੇ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ, ਇਹਨੂੰ ਹਿਊਮਨ ਰਾਈਟਸ ਵਾਚ ਨੇ, ਐਮਨੈਸਟੀ ਇੰਟਰਨੈਸ਼ਨਲ ਨੇ, ਹਿਊਮਨ ਰਾਈਟਸ ਵਾਚ ਦੀ ਰਿਪੋਰਟ ਸੀ ਦਾ ਡੈਡ ਸਾਇਲੈਂਸ ਜੀ ਲੈਗੇਸੀ ਆਫ ਅਬਿਊਜ਼ ਇਨ ਪੰਜਾਬ, ਉਹਨਾਂ ਨੇ ਟੈਸਟੀਫਾਈ ਕੀਤਾ ਹੋਇਆ। ਹਜ਼ਾਰਾਂ ਨੌਜਵਾਨ ਇਹਨੇ ਐਲੀਮੀਨੇਟ ਕੀਤੇ। ਉਸ ਬੰਦੇ ਨੂੰ, ਉਸ ਕਾਤਲ, ਉਹਦੇ ਨਾਂ ਦੇ ਉੱਤੇ ਭਾਰਤ ਦਾ ਪੋਸਟ ਐਂਡ ਟੈਲੀਗ੍ਰਾਫ ਡਿਪਾਰਟਮੈਂਟ ਔਰ ਪ੍ਰਾਈਮ ਮਿਨਿਸਟਰ ਉਹ ਸਟੈਂਪ ਰਿਲੀਜ਼ ਕਰੇਗਾ ਕਿ ਜੀ ਉਹਦੀ 18ਵੀਂ ਯਾਦ ਹੈ 31 ਅਗਸਤ ਨੂੰ 95 ਨੂੰ ਗੱਡੀ ਚੜ੍ਹਿਆ ਸੀ ਜੀ ਕਿ ਉਸ ਦੇ ਲਈ ਉਹਨਾਂ ਨੇ ਜਾਰੀ ਕਰਨਾ। ਹੁਣ ਇਹਨੂੰ ਕਿਵੇਂ ਇਹ ਜਸਟੀਫਾਈ ਕਰਨਗੇ, ਕਿਵੇਂ ਇਹ ਮਨੁੱਖੀ ਹੱਕਾਂ ਦੇ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਦਾ ਵੀ ਅਖਲਾਕੀ ਹੱਕ ਰੱਖਦੇ ਨੇ ਜੀ। ਔਰ ਅਜੇ ਤੱਕ ਇਹ ਬੇਸ਼ੱਕ ਮੀਡੀਆ 'ਚ ਆ ਚੁੱਕਾ ਹੈ, ਅਸੀਂ ਇਹ ਦੇਖਣਾ ਹੈ ਕਿ ਅਕਾਲ ਤਖਤ ਸਾਹਿਬ ਦਾ ਕੀ ਰੋਲ ਹੈ। ਇਸੇ ਅਕਾਲ ਤਖਤ ਸਾਹਿਬ ਤੋਂ ਪਿਛਲੇ ਸਾਲ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਐਲਾਨਿਆ ਹੋਇਆ ਜੀ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਐਲਾਨਿਆ ਹੋਇਆ ਜਿਨ੍ਹਾਂ ਨੇ ਸਜ਼ਾ ਯਾਫਤਾ ਕੀਤਾ ਜੀ। ਇਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਦਲ ਅਕਾਲੀ ਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਹ ਜਾ ਕੇ ਰੋਸ ਪ੍ਰੋਟੈਸਟ ਕਰਨਗੇ ਜੀ? ਕੀ ਇਸ ਦੇ ਉੱਤੇ ਅਕਾਲ ਤਖਤ ਜਿਹੜਾ ਉਹ ਡਾਇਰੈਕਟਿਵ ਦੇਗਾ ਕਿ ਇਹਨੂੰ ਮਨਮੋਹਨ ਸਿੰਘ ਨੂੰ ਜਿਹੜਾ ਇਹ ਸਿੱਖ ਦਾ ਬਾਈਕਾਟ ਕਰਨ ਕਿ ਜਿਹਨੂੰ ਅਸੀਂ ਕੌਮੀ ਸ਼ਹੀਦ ਐਲਾਨੇ ਹੈ, ਜਿਹਨੂੰ ਉਹਨਾਂ ਨੇ ਸਜ਼ਾ ਯਾਫਤਾ ਕੀਤਾ ਦੁਸ਼ਟ ਨੂੰ, ਉਸ ਨੂੰ ਉਹ ਜਿਹੜਾ ਹੈ ਉਹ ਸੈਲੀਬ੍ਰੇਟ ਕਰ ਰਹੇ ਨੇ ਡਾਕ ਟਿਕਟ ਜਾਰੀ ਕਰਕੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਇਸ ਤੋਂ ਇੱਕ ਗੱਲ ਜ਼ਾਹਰ ਹੈ, ਜਿਵੇਂ ਕੱਲ੍ਹ ਜਾਂ ਪਰਸੋਂ ਵੀ ਇੱਕ ਵਿਚਾਰ 'ਚ ਆਇਆ ਸੀ ਵੀ ਜਿਹੜੀ ਤਿਲਕ ਵਿਹਾਰ 'ਚ ਵਾਇਲੈਂਸ ਹੋਈ ਹੈ ਇਹ ਕਿਤੇ ਏਜੰਸੀਆਂ ਦਾ ਕੰਮ ਤਾਂ ਨਹੀਂ ਹੈ ਵੀ ਉਹ ਭਾਰਤ ਸਿੱਖਾਂ ਨੂੰ ਉਵੇਂ ਹੀ ਸਬਕ ਸਿਖਾਉਣਾ ਚਾਹੁੰਦੇ ਨੇ ਨਵੰਬਰ 84 ਬਾਅਦ। ਤੇ ਜੇ ਹੁਣ ਤੁਸੀਂ ਇਹ ਡਾਕ ਟਿਕਟ ਵਾਲਾ ਪਾਰਟ ਦੇਖੋ ਤੇ ਇਹ ਗੱਲ ਫਿਟ ਇਨ ਹੋ ਰਹੀ ਹੈ ਉਸ ਪੈਟਰਨ 'ਚ। ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਦੀ ਗੱਲ, ਉਹਦੀਆਂ ਨਜ਼ਰਸਾਨੀ ਪਟੀਸ਼ਨਾਂ ਖਾਰਜ ਕਰਨੀ ਹੈ, ਪੰਜਾਬ ਦੇ ਹਵਾਲੇ ਨਾਲ ਜਿਸ ਕਿਸਮ ਦੀਆਂ ਨੀਤੀਆਂ ਇਹਨਾਂ ਦੀਆਂ ਚੱਲ ਰਹੀਆਂ ਨੇ, ਸੁਮੇਧ ਸੈਣੀ ਨੂੰ ਪ੍ਰੋਟੈਕਟ ਕਰਨਾ ਔਰ ਹੁਣ ਤਿਲਕ ਵਿਹਾਰ ਦੀ ਵਾਇਲੈਂਸ ਔਰ ਹੁਣ ਡਾਕ ਟਿਕਟ ਉਸ ਕਾਤਲ ਦੇ ਨਾਂ 'ਤੇ ਜਾਰੀ ਕਰਨਾ ਜਿਹਨੇ ਪੰਜਾਬ ਦੀ ਪੂਰੀ ਇੱਕ ਨਸਲ ਨੂੰ ਜਿਹੜਾ ਹੈ ਉਸ ਦੀ ਨਸਲਕੁਸ਼ੀ ਕੀਤੀ ਹੈ। ਸੋ ਮੈਂ ਸਮਝਦਾ ਵੀ ਇਹਦਾ ਹੁਣ ਕੀ ਇਲਾਜ ਹੈ। ਇੱਕ ਪਾਰਟ ਤਾਂ ਇਹ ਹੈ ਵੀ ਕਮਿੰਗ 27 ਸਤੰਬਰ ਨੂੰ ਮਨਮੋਹਨ ਸਿੰਘ ਨੇ ਅਮਰੀਕਾ 'ਚ ਆਉਣਾ ਜੀ। ਵਾਈਟ ਹਾਊਸ ਦੇ ਵਿੱਚ ਓਬਾਮਾ ਦੇ ਨਾਲ ਮੀਟਿੰਗ ਹੈ ਜੀ ਔਰ ਅਸੀਂ ਆਲਰੇਡੀ ਸਿੱਖਸ ਫਾਰ ਜਸਟਿਸ ਔਰ ਦੂਸਰੀਆਂ ਜਿਹੜੀਆਂ ਮਨੁੱਖੀ ਹੱਕਾਂ ਦੀਆਂ ਲੰਬਰਦਾਰ ਜਥੇਬੰਦੀਆਂ ਨੇ ਜੀ ਉਹਨਾਂ ਨੂੰ ਕਮਿਊਨੀਕੇਟ ਕੀਤਾ ਕਿ ਇੱਕ ਵਿਸ਼ਾਲ ਵੱਡਾ ਪ੍ਰੋਟੈਸਟ ਜਿਹੜਾ ਵਾਈਟ ਹਾਊਸ ਦੇ ਬਾਹਰ ਕਰੋ। ਔਰ ਇਹ ਲੇਟੈਸਟ ਸਬੂਤ ਹੈ ਕਿ ਇਸ ਹਕੂਮਤ ਨੇ ਨਵੰਬਰ 84 ਦੇ ਕਾਤਲਾਂ ਨੂੰ ਪ੍ਰੋਟੈਕਟ ਕੀਤਾ ਜੀ। ਸੱਜਣ ਕੁਮਾਰ, ਜਗਦੀਸ਼ ਟਾਈਟਲਰ ਔਰ ਪੰਜਾਬ 'ਚ ਜਿਹਨੇ ਸਭ ਤੋਂ ਵੱਡੀ ਨਸਲਕੁਸ਼ੀ KP ਗਿੱਲ ਔਰ ਇਹਨਾਂ ਨੇ ਬੇਅੰਤ ਸਿੰਘ ਦੀ ਸਰਕਾਰ ਨੇ ਕੀਤੀ ਹੈ ਉਹਦੇ ਲਈ ਇਹ ਡਾਕ ਟਿਕਟ ਜਾਰੀ ਕਰ ਰਹੇ ਨੇ। ਵਾਟ ਅ ਸ਼ੇਮ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਅਗਲਾ ਸਵਾਲ ਹੈ ਬਲਾਤਕਾਰੀ ਸਾਧ ਆਸਾ ਰਾਮ ਦੀ ਚੇਲੀ ਨੇ ਗੁਰੂ ਨਾਨਕ ਸਾਹਿਬ ਦੀ ਤੋਹੀਨ ਕੀਤੀ ਅਤੇ ਉਸ ਦੇ ਚੇਲਿਆਂ ਨੇ ਇੱਕ ਪੋਸਟਰ ਵਿੱਚ ਗੁਰੂ ਨਾਨਕ ਸਾਹਿਬ ਤੇ ਆਸਾ ਰਾਮ ਦੀ ਤਸਵੀਰ ਨਾਲ ਛਾਪੀ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਇਹ ਇੱਕ ਤੋਂ ਬਾਅਦ ਇੱਕ ਜਿਵੇਂ ਕੂੜ ਸੌਦਾ ਹੋਏ ਦੂਜਿਆਂ ਨੂੰ ਪੈਟਰਨਾਈਜ਼ ਕੀਤਾ ਹੈ। ਨੀਲਮ ਦੂਬੇ ਨਾਂ ਦੀ ਇੱਕ ਸਿਰਫਿਰੀ ਜਿਹੀ ਦਿਮਾਗੀ ਤੌਰ 'ਤੇ ਬਿਮਾਰ ਔਰ ਇਹ ਆਸਾ ਰਾਮ ਦੀ ਉਸ ਕਿਸਮ ਦੀ ਚੇਲੀ ਹੋਣੀ ਹੈ ਜਿਸ ਕਿਸਮ ਦੀ ਇਹਨੇ ਆ ਕੇ ਸ਼ਿਕਾਇਤ ਕੀਤੀ ਹੈ ਵੀ ਉਹਨਾਂ ਦੇ ਨਾਲ ਕੀ ਕੀਤਾ ਜੀ ਜੀ। ਇਸ ਦੀ ਵੀ ਪ੍ਰੋਗਰਾਮਿੰਗ ਕੀਤੀ ਹੋਈ ਹੈ ਮਾਈਂਡ ਦੀ। ਉਹ ਨੈਸ਼ਨਲ ਇੱਕ TV ਚੈਨਲ 'ਤੇ ਬਾਰ-ਬਾਰ ਆ ਕੇ ਕਹਿ ਰਹੀ ਹੈ ਜੀ ਕਿ ਇਹ ਤਾਂ ਆਸਾ ਰਾਮ ਤੋਂ ਬੜੇ ਸੰਤ ਨੇ, ਜਿਵੇਂ ਗੁਰੂ ਨਾਨਕ ਸਾਹਿਬ ਦੇ ਦੋਨਾਂ ਬੇਟਿਆਂ ਨੂੰ ਤਰਾਏ ਦੇ ਵਿੱਚ ਤਲ ਦਿੱਤਾ ਸੀ, ਇਸ ਤਰ੍ਹਾਂ ਹੀ ਆਸਾ ਰਾਮ ਜਿਹੜਾ ਇਸ ਦੇ ਉੱਤੇ ਇਹ ਹੋ ਰਿਹਾ ਝੂਠੇ ਇਲਜ਼ਾਮ ਔਰ ਉਹ ਰਿਪੀਟ ਕਰ ਰਹੀ ਹੈ ਬਾਰ-ਬਾਰ। ਔਰ ਚੰਗੀ ਗੱਲ ਹੈ ਵੀ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਸ ਦਰਜ ਕੀਤਾ ਇਹਦੇ ਖਿਲਾਫ। ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਵੀ ਉਹ ਕੇਸ ਕਰਨਗੇ। ਪਰ ਗੱਲ ਇੱਥੇ ਨਹੀਂ ਮੁੱਕੀ। ਇੱਕ ਪੋਸਟਰ ਜਿਹੜਾ ਕਿ ਅੱਜ ਹੀ ਬਹੁਤ ਸਾਰੇ ਮੀਡੀਆ ਚੈਨਲਸ ਦੇ ਉੱਤੇ ਆਇਆ ਕਿ ਆਸਾ ਰਾਮ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਫੋਟੋ ਲਾ ਕੇ
ਇਹ ਪੋਸਟਰ ਥਾਂ ਤੇ ਨੇ ਔਰ ਉਹਦੇ ਤੇ ਗੁਰੂ ਨਾਨਕ ਸਾਹਿਬ ਦੇ ਫੋਟੋ ਦੇ ਨਾਲ ਲਿਖਿਆ ਸੰਤ ਕਾ ਨਿੰਦਕ ਮਹਾ ਹਤਿਆਰਾ। ਗੁਰੂ ਨਾਨਕ ਜੀ ਆਪ ਉਹ ਪੂਰਨ ਸੰਤ ਬਣਿਆ ਹੋਇਆ ਔਰ ਆਪਣੇ ਨਾਂ ਦੇ ਥੱਲੇ ਆਪਣੀ ਫੋਟੋ ਦੇ ਨਾਲ ਉਹਨੇ ਇਹ ਲਿਖਿਆ ਸੰਤ ਸਤਾਏ तीनों ਜਾਏ तेज बल और वंश ऐसे ऐसे कही गए रावण कौरव और कंस कि जी ये मेरे खिलाफ जो हो रहा है रावण कौरव कंस की कार्रवाई है। सो ये एक तो बाद एक कदों तक ਇਹਦਾ ਇਹਨਾਂ ਨੇ ਸਾਡੀ ਛੇੜ ਬਣਾ ਦਿੱਤੀ, ਜਿਵੇਂ ਕਿਸੇ ਬੱਚੇ ਨੂੰ ਛੇੜਨਾ ਹੁੰਦਾ ਹੈ ਉਹ ਗੱਲ ਬਾਰ-ਬਾਰ ਕਰਦੇ ਨੇ। ਕਦੇ ਕੋਈ ਰੂਪ ਧਾਰ ਕੇ ਆ ਜਾਂਦਾ ਹੈ, ਕਦੇ ਕੋਈ ਸ਼ਿਵ ਸੈਨਾ ਵਰਗੇ ਜਿਹੜੇ ਨੇ ਉਹ ਯੂਟਿਊਬਾਂ ਦੇ ਉੱਤੇ ਕਰਦੇ ਨੇ। ਹੋਰ ਕੀ ਸਿੱਖਾਂ ਨੂੰ ਸਮਝਾਉਣ ਦੇ ਲਈ ਜਾਂ ਸਮਝਣ ਦੇ ਲਈ ਕਿਹੜੀ ਚੀਜ਼ ਚਾਹੀਦੀ ਹੈ ਵੀ ਇਹਨਾਂ ਤੋਂ ਛੁਟਕਾਰਾ ਪਾਈਏ। ਇਹਨਾਂ ਨੇ ਸਾਡੇ ਗੁਰੂ ਸਾਹਿਬਾਨ ਦਾ ਸਤਿਕਾਰ, ਗੁਰਬਾਣੀ ਦਾ ਇਹ ਸਾਰਾ ਕੂੜ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਸੁੱਤੇ ਹੋਏ ਨੇ ਜੀ ਸਿੱਖ ਵੀ। ਹੁਣ ਕੀ ਕਹਿ ਸਕਦੇ ਹਾਂ ਅਸੀਂ? ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਵਿਸ਼ਵ ਹਿੰਦੂ ਪ੍ਰੀਸ਼ਦ ਦੀ 85 ਕੋਸ ਯਾਤਰਾ ਫਲॉप ਹੋਈ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਇਹ ਚੰਗੀ ਗੱਲ ਹੈ, ਭਾਵੇਂ ਇਹ ਵੋਟਾਂ ਦੀ ਰਾਜਨੀਤੀ ਹੈ ਔਰ ਇਹਦੇ ਨਾਲ ਘੱਟੋ ਘੱਟ ਜਿਹੜਾ ਯਾਦਵ ਦਾ ਮੁੰਡਾ ਹੈ, ਸ਼ਾਇਦ ਅਭਿਸ਼ੇਕ ਯਾਦਵ ਉਹਦਾ ਨਾਂ ਹੈ, ਉਹਨੇ ਯੂਪੀ ਦੇ ਜਿਹੜੇ ਮੁਸਲਮਾਨਾਂ ਦੀਆਂ ਵੋਟਾਂ ਪੱਕੀਆਂ ਕਰ ਲਈਆਂ ਜੀ। ਔਰ ਇਹਦੇ ਚੋਂ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਵੇਂ 1992 ਦੇ ਵਿੱਚ ਮਸਜਿਦ ਢਾਈ ਗਈ, ਬਾਬਰੀ ਮਸਜਿਦ, ਜੇ ਸਰਕਾਰ ਚਾਹੇ ਕਿ ਕੋਈ ਗੱਲ ਨਹੀਂ ਹੋਣ ਦੇਣੀ ਤਾਂ ਫਿਰ ਨਹੀਂ ਹੋ ਸਕਦੀ। ਜੇ ਹੁਣ ਉਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੀ 84 ਕੋਸੀ ਯਾਤਰਾ ਜੀ ਅਸੀਂ 84 ਕੋਹ ਜਾਣਾ ਹੈ, ਯੂਪੀ ਸਰਕਾਰ ਨੇ ਕਿਹਾ ਵੀ ਨਹੀਂ ਇਹ ਤੁਸੀਂ ਫਿਰਕੂ ਨਫ਼ਰਤ ਫੈਲਾਉਣ ਲਈ ਕਰ ਰਹੇ ਹੋ, ਅਸੀਂ ਨਹੀਂ ਹੋਣ ਦੇਣਾ ਜੀ। ਬੜਾ ਢਿੱਲ ਲਾਇਆ, ਕੋਈ ਅਸ਼ੋਕ ਸਿੰਘਲ ਆ ਗਿਆ, ਕੋਈ ਪ੍ਰਵੀਨ ਤੋਗਾੜੀਆ ਆ ਗਿਆ, ਕੋਈ 에ਅਰਪੋਰਟ ਕੋ ਧਮਕੀਆਂ, 4 ਕਦਮ ਹੀ ਨਹੀਂ ਉਹਨਾਂ ਨੇ ਤੁਰਨ, ਸਭ ਚੁੱਕ ਕੇ ਅੰਦਰ ਦੇ ਦਿੱਤੇ, ਸਭ ਸ਼ਾਂਤੀ ਹੋ ਗਈ। ਸੋ ਇਹਦੇ ਨਾਲ ਉਹਨਾਂ ਨੇ ਆਪਣਾ ਮੁਸਲਮਾਨ ਵੋਟ ਬੈਂਕ ਬਣਾਇਆ, ਉਹਨੂੰ ਜਿੱਤੇ। ਪਰ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਕੈਲਕੂਲੇਟ ਕੀਤਾ ਹੋਇਆ ਸੀ ਵੀ ਕੀ ਹੋਣਾ, ਜਾਂ ਆਰਐਸਐਸ ਨੇ ਇਹ ਹੁਣ ਇਹਦਾ ਆਧਾਰ ਬਣਾ ਕੇ ਭਾਰਤ ਭਰ ਦੇ ਵਿੱਚ ਕਹਿੰਦੇ ਨੇ ਜੇ ਅਸੀਂ ਪ੍ਰੋਟੈਸਟ ਕਰਨਾ ਹੈ। ਸੋ ਜ਼ਾਹਰ ਹੈ ਕਿ 2014 ਦੀਆਂ ਚੋਣਾਂ ਦੀ ਤਿਆਰੀ ਹੈ, ਹਿੰਦੂ ਕਾਰਡ ਇਹ ਪਲੇ ਕਰ ਰਹੇ ਨੇ, ਰਾਮ ਮੰਦਰ ਕਾਰਡ ਪਲੇ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਨਫ਼ਰਤ ਦਾ ਮਾਹੌਲ ਸਿਰਜਿਆ ਜਾਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਵਾਲਾਂ ਦੇ ਜਵਾਬ ਸਾਡੇ ਨਾਲ ਸਾਂਝੇ ਕੀਤੇ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ, ਉਹਨਾਂ ਦਾ ਲੜੀਵਾਰ ਜਿਹੜਾ ਉਹ ਅੱਜ ਦੇ ਵਿਚਾਰ 'ਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੇ ਵੀ ਵਾਰਾਂ ਤੇ ਵਧੇਕ ਬਾਕੀ ਸ਼ਲੋਕਾਂ 'ਚ ਜੀ ਅੱਜ ਦੇ ਲਈ ਜਿਹੜੇ ਨੇ 3 ਸ਼ਲੋਕ ਬਾਬਾ ਫਰੀਦ ਜੀ ਦੇ, ਕਿਉਂਕਿ ਤਿੰਨਾਂ ਦਾ ਹੀ ਥੀਮ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਜੀ, ਉਹਨਾਂ ਨੂੰ ਅਸੀਂ ਚੁਣਿਆ। ਪਹਿਲਾ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ। ਅਗਲਾ ਸ਼ਲੋਕ ਹੈ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਤੇ ਤੀਸਰਾ ਸ਼ਲੋਕ ਹੈ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ ਸਾਈਂ ਬਾਜੋਂ ਆਪਣੇ ਵੇਦਨ ਕਈ ਹੈ ਕਿਸ। ਜੀ ਹੁਣ ਇਹਦੇ 'ਚ ਜ਼ਿੰਦਗੀ 'ਚ ਜਿਹੜਾ ਖੱਟਣ ਦਾ ਵੇਲਾ ਹੈ, ਹੁਣ ਇੱਥੇ ਖੱਟਣ ਦਾ ਕੋਈ ਡਾਲਰ ਕਮਾਉਣ ਦੀ ਗੱਲ ਨਹੀਂ ਹੈ ਜੀ ਜੀ, ਇਹ ਨਾਮ ਦੀ ਕਮਾਈ ਹੈ, ਨਿਰੰਕਾਰ ਦੀ ਯਾਦ ਹੈ। ਆਗੇ ਕਾ ਕਿਛ ਤੁਲਹਾ ਬਾਂਧੋ ਜੀ, ਇਹ ਉਸ ਕਮਾਈ ਵੱਲ ਜ਼ਿਕਰ ਹੈ ਕਿ ਜ਼ਿੰਦਗੀ ਸਾਡੀ ਗਲਤਾਨ ਹੋ ਕੇ ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਸਾਡਾ ਸਰੀਰ, ਸਾਡੇ ਸਾਹ, ਸਾਡਾ ਜੀਵਨ ਜੀ ਉਹ ਬੀਤ ਜਾਂਦਾ ਹੈ, ਜਵਾਨੀ ਬੀਤ ਜਾਂਦੀ ਹੈ ਜੀ ਜੀ। ਤੇ ਜਦੋਂ ਬੁਢਾਪਾ ਨੇੜੇ ਆ ਜਾਂਦਾ ਹੈ ਜਾਂ ਬੁਢਾਪਾ ਆ ਜਾਂਦਾ ਹੈ, ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ, ਸਿਰ ਕੰਬਦਾ ਹੈ, ਪੈਰ ਡਗਮਗਾਉਂਦੇ ਨੇ, ਅੱਖਾਂ 'ਚ ਜੋਤ ਨਹੀਂ ਹੈ ਜੀ ਜੀ। ਤੇ ਫਿਰ ਉਹਨਾਂ ਹਾਲਾਤਾਂ 'ਚ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਵੀ ਅਸੀਂ ਤਾਂ ਸਾਰਾ ਹੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰ ਲਈ ਜਾਂ ਉਸ ਨੂੰ ਵਿਅਰਥ ਜਿਹੜਾ ਗੁਜ਼ਾਰਿਆ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਜਿਹੜਾ ਤਾਂ ਵੇਲਾ ਸੀ ਖੱਟਣ ਦਾ, ਫਰੀਦਾ ਜਾਂ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ, ਫਿਰ ਤਾਂ ਤੂੰ ਦੁਨੀਆ ਦੇ ਵਿੱਚ ਫਸਿਆ ਹੋਇਆ ਸੀ ਜੀ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ, ਕਿ ਹੁਣ ਤਾਂ ਲੱਦਿਆ ਗਿਆ ਕੰਮ। ਜਦੋਂ ਇੱਕ ਵਾਰੀ ਕਾਫਲਿਆਂ ਦਾ ਇੱਕ ਮੈਟਾਫਰ ਹੈ ਕਿ ਕਾਫਲੇ ਵਿਸ਼ਰਾਮ ਤਾਂ ਕਰਦੇ ਸੀ, ਕਿਤੇ ਰਾਤ ਰੁਕੇ, ਫਿਰ ਅਗਲੇ ਦਿਨ ਹੁੰਦਾ ਸੀ ਵੀ ਲੱਦ ਲਓ ਜੋ ਸਮਾਨ ਲਿਜਾਇਆ ਜਾ ਰਿਹਾ। ਇੱਕ ਵਾਰੀ ਜਿਵੇਂ ਭਗਤ ਰਵਿਦਾਸ ਜੀ ਦਾ ਵੀ ਇੱਕ ਸ਼ਬਦ ਹੈ ਕਿ ਟਾਂਡਾ ਲਾਦਿਓ ਜਾਤਰੇ, ਜਾਤ ਹੈ ਕੁਛ ਇਸ ਕਿਸਮ ਦੀ ਤੁਕ ਹੈ ਕਿ ਵੀ ਜ਼ਿੰਦਗੀ ਦਾ ਟਾਂਡਾ ਜਿਹੜਾ ਉਹ ਲੱਦਿਆ ਹੋਇਆ, ਕਿਉਂਕਿ ਜਦੋਂ ਇੱਕ ਵਾਰੀ ਉਹ ਟਾਂਡਾ ਕਾਫਲਾ ਤੁਰ ਪੈਂਦਾ ਸੀ, ਲੱਦਿਆ ਗਿਆ, ਫਿਰ ਉਹਨੇ ਤੁਰਨਾ ਹੀ ਤੁਰਨਾ ਸੀ, ਉਹਨੂੰ ਫਿਰ ਕੋਈ ਰੋਕ ਨਹੀਂ ਸੀ ਸਕਦਾ।
ਸੋ ਕਹਿੰਦੇ ਨੇ ਕਿ ਵੀ ਹੁਣ ਤੂੰ ਜ਼ਿੰਦਗੀ ਤਾਂ ਬਿਤਾ ਲਈ ਦੁਨੀਆ ਵਿੱਚ ਰੱਤ ਕੇ, ਹੁਣ ਮੌਤ ਦੀ ਨੀਂਹ ਬੜੀ ਮਜ਼ਬੂਤ ਹੈ, ਉਹਦੀ ਫਾਊਂਡੇਸ਼ਨ ਮੌਤ ਦਾ ਵੇਲਾ ਆ ਗਿਆ ਹੈ, ਤੇ ਹੁਣ ਲੱਦਿਆ ਹੋਇਆ ਟਾਂਡਾ, ਹੁਣ ਤਾਂ ਜਾਣਾ ਹੀ ਪੈਣਾ ਜੀ ਜੀ। ਤੇ ਨਾਲ ਜਿਹੜੇ ਉਸ ਕੰਢੇ ਤੇ ਖਲੋਤੇ ਨੇ ਉਸ ਅਵਸਥਾ ਨੂੰ ਉਹਨਾਂ ਨੇ ਬਿਆਨਿਆ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਭੂਰ ਕਹਿੰਦੇ ਨੇ ਚਿੱਟੀ ਨੂੰ, ਗ੍ਰੇ ਜੀ, ਕਿ ਵੀ ਹੁਣ ਤੂੰ ਦੇਖ ਜ਼ਰਾ ਕੀ ਹੋ ਗਿਆ, ਆਪਣੇ ਆਪ ਵਾਲੀ ਦੇਖ, ਕਦੇ ਤੇਰੀ ਬਿਲਕੁਲ ਹੈ ਨਹੀਂ ਸੀ ਦਾੜੀ, ਫਿਰ ਥੋੜੀ ਦਾੜੀ ਹੋਈ, ਮੁੱਛ ਫੁੱਟ ਗੱਭਰੂ ਹੋ ਗਏ, ਫਿਰ ਕਾਲੀ ਹੋ ਗਈ, ਫਿਰ ਚਿੱਟੀ ਹੋ ਗਈ। ਇਹ ਵੱਖਰੀ ਗੱਲ ਹੈ, ਅੱਜ ਕੱਲ੍ਹ ਉੱਤੇ ਮਲ ਕੇ ਮੂੰਹ ਕਾਲਾ ਕਰਕੇ ਚਿੱਟੀ ਦੇ ਕਾਲੀ ਹੋ ਜਾਂਦੀ, ਪਰ ਉਹ ਵੀ ਗੁਰੂ ਸਾਹਿਬ ਨੇ ਇੱਕ ਥਾਂ ਆਸਾ ਦੀ ਵਾਰ ਦੇ ਵਿੱਚੋਂ ਯਾਦ ਕਰਵਾਇਆ ਕਿ ਵੀ ਇਹ ਜਿਹੜਾ ਜਦੋਂ ਤੁਸੀਂ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ, ਕਿ ਜੇ ਬੁਢਾਪੇ ਦੇ ਚਿੰਨ੍ਹਾਂ ਨੂੰ ਦੂਰ ਕਰ ਦਈਏ, ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈ, ਬੁਢਾਪਾ ਕਿਤੇ ਨਾ ਕਿਤੇ ਘੁੰਮ ਕੇ ਆ ਜਾਂਦਾ। ਉਹ ਜਿਵੇਂ ਇੱਕ ਜੋਕ ਹੈ ਕਿ ਇੱਕ ਨੇ ਮੂੰਹ ਸਿਰ ਕਾਲਾ ਕੀਤਾ ਹੋਇਆ, ਉਹ ਕਹਿੰਦਾ ਜੀ ਗੋਡੇ ਬੜੇ ਦੁਖਦੇ ਆ, ਉਹ ਦੂਜਾ ਉਹਦਾ ਦੋਸਤ ਕਹਿੰਦਾ ਜਿਹੜੀ ਕੂਚੀ ਇੱਕ ਮੂੰਹ ਤੇ ਮਾਰੀ ਹੈ ਗੋਡਿਆਂ ਤੇ ਵੀ ਮਾਰ ਲੈਣੀ ਸੀ। ਸੋ ਉਹ ਯਾਦ ਕਰਵਾ ਰਹੇ ਨੇ, ਕਿਉਂਕਿ ਇਹ ਇੱਕ ਕੁਦਰਤ ਦਾ ਹੈ ਜਿਹੜਾ ਕਾਲੇ ਤੋਂ ਚਿੱਟਾ, ਔਰ ਫਿਰ ਇਹ ਤੁਹਾਨੂੰ ਇਹ ਗ੍ਰੇਸ ਹੈ, ਇਹ ਕੁਦਰਤ ਸਾਡੇ ਬਾਡੀ ਚੇਂਜਸ ਜਿਹੜੀਆਂ ਨੇ ਇਹਨਾਂ ਨੂੰ ਉਸ ਗ੍ਰੇਸ 'ਚ, ਜਦੋਂ ਅਸੀਂ ਸਿੱਖੀ ਦੇ ਵਿੱਚ ਦਾੜਾ ਰੰਗਣਾ ਜਾਂ ਸਿਰ ਰੰਗਣਾ ਇਹਨੂੰ ਤਨਖਾਹੀਆ ਬਣਾਇਆ, ਇਹਦਾ ਮਕਸਦ ਇਹ ਹੈ ਕਿ ਅਸੀਂ ਕੁਦਰਤ ਦੇ ਨੇੜੇ ਰਹੀਏ। ਕੁਦਰਤ ਨੇ ਜੇ ਸਾਨੂੰ ਉਸ ਰਸਤੇ ਤੇ ਤੋਰਿਆ ਤਾਂ ਫਿਰ ਉਸ ਤੇ ਰਹੀਏ। ਹੁਣ ਉਹ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਵੀ ਦਾੜੀ ਤਾਂ ਤੇਰੀ ਚਿੱਟੀ ਹੋ ਗਈ ਜੀ, ਤੇ ਹੁਣ ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ, ਪਿੱਛਾ ਪਿੱਛੇ ਰਹਿ ਗਿਆ, ਹੁਣ ਅਗਲਾ ਪਾਰਟ ਨੇੜੇ ਆਇਆ, ਅੱਗੇ ਦਾ ਫਿਕਰ ਕਰੋ। ਔਰ ਫਾਈਨਲ ਇਸੇ ਥਾਟ ਦਾ, ਦੇਖ ਫਰੀਦਾ ਜੇ ਥੀ ਹੈ ਸ਼ੱਕਰ ਹੋਈ ਵਿਸ, ਕਿ ਵੀ ਹੁਣ ਇਹਨੂੰ ਕਿਸੇ ਅੱਜ ਦੇ ਕੰਟੈਕਸਟ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਡਾਇਬਟੀਜ਼ ਹੋ ਗਈ, ਮਿੱਠਾ ਖਾ ਨਹੀਂ ਸਕਦੇ, ਉਹ ਮਿੱਠਾ ਜ਼ਹਿਰ ਵਾਂਗ ਹੈ, ਕੋਈ ਨੁਕਸਾਨ ਕਰੇਗਾ। ਪਰ ਇਹਦਾ ਅਦਰਵੇ ਭਾਵ ਵੀ ਇਹ ਹੈ ਕਿ ਵੀ ਜਿਹੜੀ ਚੀਜ਼ਾਂ ਦੇ ਨਾਲ ਅਸੀਂ ਸਾਰਾ ਜੀਵਨ ਰੱਤ ਕੇ ਬਿਤਾਇਆ ਸੀ, ਅੱਜ ਅਸੀਂ ਇੰਨੇ ਕੁ ਬਿਲਕੁਲ ਸਰੀਰਕ ਤੌਰ ਤੇ ਅਸਮਰਥ ਹੈ ਕਿ ਉਹੀ ਚੀਜ਼ਾਂ ਜਿਹੜੀਆਂ ਕਦੇ ਸਾਡੇ ਲਈ ਮਿੱਠਾ ਸਨ, ਅੱਜ ਉਹ ਸਾਡੇ ਲਈ ਜ਼ਹਿਰ ਸਮਾਨ ਹੈ। ਤੇ ਸਾਈਂ ਬਾਜੋਂ ਆਪਣੇ ਵੇਦਨ ਕਹੀਏ, ਕਿਸ ਵੇਦਨ ਪੀੜ ਨੂੰ ਕਹਿੰਦੇ ਨੇ, ਦਰਦ ਨੂੰ ਕਹਿੰਦੇ ਨੇ, ਕਿ ਹੁਣ ਜੋ ਹਾਲ ਸਰੀਰ ਦਾ ਹੋਇਆ, ਜੋ ਮਨ ਦਾ ਹੋਇਆ, ਜਿਵੇਂ ਸਾਰੇ ਟਰੀਟ ਕਰਦੇ ਨੇ ਟੱਬਰ ਦੇ ਵਿੱਚ, ਅਨਇੰਪੋਰਟੈਂਟ ਜੇ ਹੋ ਜਾਂਦੇ ਨੇ, ਇਹ ਜਿਹੜੀ ਹੁਣ ਹਾਲਤ ਹੈ, ਇਹ ਆਪਣੇ ਰੱਬ ਤੋਂ ਬਿਨਾਂ ਕਿਹਨੂੰ ਸੁਣਾਈਏ ਵੀ ਇਹ ਜਿਹੜੀ ਵੇਦਨਾ ਹੈ। ਸੋ ਜਦੋਂ ਹਾਲ ਅਲਟੀਮੇਟਲੀ ਇਹੀ ਹੋਣਾ, ਸੋ ਇਹਦੇ ਕੋਲੋਂ ਪਹਿਲਾਂ ਹੀ ਆਗੇ ਕਾਗਜ਼ ਤੁਲਹਾ ਬੰਦ ਵੀ ਪਹਿਲਾਂ ਹੀ ਫਿਕਰ ਕਰ ਲਈਏ, ਤਾਂ ਕਿ ਫਿਰ ਉਹਨਾਂ ਪਲਾਂ ਤੇ ਆ ਕੇ ਪਛਤਾਣਾ ਨਾ ਪਏ ਕਿ ਜੀਵਨ ਚਲਾ ਗਿਆ, ਜੀਵਨ ਬੀਤ ਗਿਆ। ਜਿਵੇਂ ਹੈ ਕਿ ਰਾਤ ਬਿਤਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਸੋ ਉਹ ਪਛਤਾਵਾ ਬਾਅਦ ਦੇ ਵਿੱਚ ਨਾ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।